जावेद चीमा साहब क्या लग रहा है मुमकिनात के कि ठीक है सदर ट्रंप जड़ा है वो एक तो क्या जा रहा है कि मजबूरी है जंग बंदी होना दूजा वो कुछ फेवर्स भी लेना चाह रहे हैं मुस्लिम ममालिक तू किस किस्म की फेवर और मुस्लिम ममालिक तू इस हवाले नाल ले सकते हैं इस सारे ਉਹਦੇ ਵਿੱਚ नहीं एक की फेवर ओदी मेरी इन्फॉर्मेशन नहीं मेरे कोई नहीं ना मैं रीडिंग कर पा रही ऐसी कोई फेवर वो सिर्फ यही चाह रहा है कि मैनू एक ग्रेसफुल ऑफ रैंप दिता जाए जिन्हों तुसी सब जेड़े हो ना मिनहैसल कौम अपनी अपनी कौमां है मनो के जी ट्रंप जेड़ा है इथों फातेह बन के वापस ठीक गया है विक्टोरियस सी ट्रंप जेड़ा है वो अचीव करके गया है जेड़ा कोई अमरीकी प्रेजिडेंट अचीव नहीं कर सकिया ਤੇ ਅਸੀਂ ਅੰਦਰ ਖਾਤੇ ਇਸ ਗੱਲ ਦੇ ਉੱਤੇ ਰਾਜ਼ੀ ਵੀ ਹਾਂ ਵੈਸੇ ਮੈਂ ਮਤਲਬ ਮੈਂ ਐਨਾਲਿਸਿਸ ਦੀ ਬੁਨਿਆਦ ਤੇ ਵੀ ਮੈਂ ਮੰਨਣ ਨੂੰ ਤਿਆਰ ਹਾਂ ਕਿ ਜੀ ਮੈਂ ਕਹਿ ਦੇਵਾਂ ਜੀ ਅਮਰੀਕਾ ਇਥੋਂ ਬਹੁਤ ਕੁਝ ਪਤਾ ਕਰਕੇ ਲੈ ਗਿਆ ਸਹੀ ਲੇਕਿਨ ਗੱਲ ਇਹ ਵੀ ਕਿ ਇਹ ਲੂਣ ਪਾਣੀ ਬੰਦੀਆਂ ਦੀਆਂ ਅੱਖਾਂ 'ਚ ਪਾਣਾ ਇਨਸਾਨ ਆਮ ਇਨਸਾਨ ਜਿਹਦਾ ਆਪਣੀ ਵੀ ਕੋਈ ਸਮਝ ਬੁੱਝ ਜਿਹੜੀ ਹੈ ਉਹ ਇੰਨੀ ਕੁ ਹੁੰਦੀ ਹੈ ਕਿ ਉਹ ਜ਼ਰੂਰ ਇਸ ਚੀਜ਼ ਨੂੰ ਜਾਣ ਜਾਂਦਾ ਹੈ ਉਹਨੂੰ ਕਿਵੇਂ ਤੁਸੀਂ ਆਖ ਸਕਦੇ ਜੀ ਹੋ ਜੀ ਤੁਸੀਂ ਮੈਕਸਿਮਮ ਇਥੋਂ ਇਹੀ ਕਰ ਸਕਦੇ ਹੋ ਫੇਵਰ ਤੁਸੀਂ ਹੋਰ ਕੋਈ ਨਹੀਂ ਲੈ ਸਕਦੇ ਤੁਸੀਂ ਇੱਕ ਗ੍ਰੇਸਫੁਲ ਐਗਜ਼ਿਟ ਦੇ ਤੌਰ ਤੇ ਪਾਕਿਸਤਾਨ ਤੇ ਬਾਕੀ ਸਾਰੇ ਮੁਲਕ ਤੁਹਾਨੂੰ ਮਿਲ ਕੇ ਜਿਹੜੇ ਤੁਹਾਡੀਆਂ ਹੀ ਫਰਮਾਇਸ਼ਾਂ ਨੂੰ ठीक है ਰੀਪੈਕੇਜ ਪੇ ਕਰਦੇ ਨੇ ਵੇਖੋ ਫਰਮਾਇਸ਼ ਤੇ ਤੁਹਾਡੀ ਹੈ ਨਾ ਕਿ ਸਟੇਟ ਆਫ ਹੁਰਮੁਜ਼ ਖੁੱਲੇ ਫਰਮਾਇਸ਼ ਹੈ ਤੁਹਾਡੀ ਹੈ ਕਿ ਨਿਊਕਲੀਅਰ ਜਿਹੜਾ ਇਰਾਨ ਸਟੇਟ ਨਿਊਕਲੀਅਰ ਨਾ ਬਣੇ ਤੇ ਅਸੀਂ ਇਸ ਗੱਲ ਨੂੰ ਰੀਪੈਕੇਜਿੰਗ ਤੁਹਾਨੂੰ ਕਰ ਦਿੰਦੇ ਹਾਂ ਤੁਸੀਂ ਇਹਦੀਆਂ ਨਿਟੀ ਗ੍ਰਿਟੀਜ਼ ਲਈ ਨਾ ਜਾਵੋ ਕਿਉਂਕਿ ਈਰਾਨ ਨੇ ਅਗਰ ਆਖ ਦਿੱਤਾ ਹੈ ਕਿ ਮੈਂ ਕੁਝ ਟਾਈਮ ਵਾਸਤੇ ਸਟੇਟ ਆਫ ਹੁਰਮੁਜ਼ ਖੋਲ ਦੇਣਾ ਵਾ ठीक ਤੇ ਤੁਸੀਂ ਇਹ ਖੁੱਲੀ ਹੋਈ ਸਟੇਟ ਆਫ ਹੁਰਮੁਜ਼ ਲੈ ਜਾਓ ਤੇ ਤੁਸੀਂ ਜਾ ਕੇ ਆਖੋ ਵੇਖੋ ਜੀ ਅਸੀਂ ਤੇ ਉਹ ਕਰ ਦਿੱਤਾ ਜਿਹੜਾ ਕੋਈ ਨਹੀਂ ਕਰ ਸਕਦਾ ਜਦੋਂ ਈਰਾਨ ਇਹ ਕਹਿ ਰਿਹਾ ਹੈ ਕਿ ਜੀ ਮੈਂ 60% ਜਿਹੜਾ ਵੇ ਉਹਨੂੰ ਡਿਲੂਟ ਕਰਕੇ 20% ਕਰ ਲੈਣਾ ਵਾ ਤੇ ਤੁਸੀਂ 30% ਵਾਲੀ ਗੱਲ ਜਿਹੜੀ ਹੈ ਮੀਡੀਆ ਸਾਡਾ जी ਸਾਰਾ ਤੁਹਾਡੇ ਕੰਟਰੋਲ 'ਚ ਤੁਸੀਂ ਫਿਲਹਾਲ ਉਹਨੂੰ ਗੋਲ ਕਰ ਜਾਓ ਤੇ ਤੁਸੀਂ ਆਖੋ ਜੀ ਵੇਖੋ ਈਰਾਨ ਨੇ ਘੁਟਨੇ ਟੇਕ ਦਿੱਤੇ ਨੇ ਈਰਾਨ ਮੰਨ ਗਿਆ ਕਿ ਉਹ 60% ਰਿਚ ਯੂਰੇਨੀਅਮ ਨਹੀਂ ਰੱਖੇਗਾ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਕਿਸੇ ਮੁਲਕ ਦੇ ਹਵਾਲੇ ਕਰ ਦਿਓ ਕਹਿੰਦੇ ਨੇ ਜੀ ਅਸੀਂ ਆਪ ਹੀ ਡਿਲੀਟ ਕਰ ਦਿੰਦੇ ਹਾਂ ठीक ਠੀਕ है ਹੈ ਲੇਕਿਨ ਈਰਾਨ ਨਾਲ ਇਹ ਵੀ ਆਖ ਰਿਹਾ ਕਿ ਮੈਂ ਆਪਣਾ ਨਿਊਕਲੀਅਰ ਪ੍ਰੋਗਰਾਮ ਰੋਲ ਬੈਕ ਨਹੀਂ ਕਰਾਂਦਾ ਮੈਂ ਆਪਣਾ ਬੈਲਿਸਟਿਕ ਪ੍ਰੋਗਰਾਮ ਰੋਲ ਬੈਕ ਨਹੀਂ ਕਰਾਂਦਾ ਸਟੇਟ ਆਫ ਹੁਰਮੁਜ਼ ਕਦੀ ਵੀ ਪੁਰਾਣੇ ਸਟੇਟ ਉੱਤੇ ਨਹੀਂ ਜਾਵੇਗੀ ਇਹਦੇ ਉੱਤੇ ਉਹ ਆਪਣੀ ਮੈਂ ਦੱਸਿਆ ਤੁਹਾਨੂੰ ਉਹ ਵੈਬਸਾਈਟ ਬਣਾ ਚੁੱਕੇ ਨੇ ਉਹ ਉਹਨੂੰ ਟੋਲ ਲਈ ਵੀ ਨਹੀਂ ਆਉਂਦੇ ਉਹਨੂੰ ਕੋਈ ਫੀ ਦਾ ਨਾਂ ਤੇ ਦਿੰਦੇ ਨੇ ਲੇਕਿਨ ਉਹ ਕਹਿੰਦੇ ਨੇ ਜਦੋਂ ਤੱਕ ਉਹ ਸਾਡਾ ਕਿਉਂਕਿ ਅਸੀਂ ਉਹਨੂੰ ਪਾਰਲੀਮੈਂਟ 'ਚ ਲੈ ਕੇ ਗਏ ਹਾਂ ਅਸੀਂ ਉਹਨੂੰ ਕਾਨੂੰਨੀ ਤੌਰ ਤੇ ਕਰਨਾ ਚਾਹੁੰਦੇ ਹਾਂ ਤੇ ਜਦੋਂ ਤੱਕ ਸਾਡੇ ਕੋਲ ਟਾਈਮ ਫਰੇਮ ਹੈ ਅਸੀਂ ਤੁਹਾਨੂੰ ਇੱਕ ਪੂਰੀ ਵਿੰਡੋ ਦੇਵਾਂਗੇ ਕਿ सही ਉਹਦੇ ਵਿੱਚ ਤੁਹਾਨੂੰ ਸਟੇਟ ਆਫ ਹੁਰਮੁਜ਼ ਬਿਲਕੁਲ ਖੁੱਲੀ ਮਿਲੇਗੀ ਤੇ ਅਸੀਂ ਨੈਗੋਸੀਏਸ਼ਨਸ ਦੀ ਟੇਬਲ ਤੇ ਬਹਿ ਜਾਂਦੇ ਆ ਟੂ ਟਰੈਕ ਨੈਗੋਸੀਏਸ਼ਨਸ ਕਰਨੇ ਆ ਪਹਿਲੇ ਟਰੈਕ ਵਿੱਚ ਜਿਹੜਾ ਤੁਸੀਂ ਆ ਜਾਓ ਸਾਡੇ ਨਾਲ ਆ ਕੇ ਡਿਕਲੇਅਰ ਕਰੋ ਓਪਨਲੀ ਕਿ ਤੁਸੀਂ ਜੰਗ ਬੰਦ ਕਰ ਦਿੱਤੀ ਹੈ ਬਲੌਕੇਡ ਖਤਮ ਕਰ ਦਿੱਤਾ ਵੇ ਤੁਸੀਂ ਸਾਡੇ ਫਰੋਜ਼ਨ ਐਸੈਟਸ ਰਿਲੀਜ਼ ਕਰ ਦਿੱਤੇ ਨੇ ਅਸੀਂ ਡਿਕਲੇਅਰ ਕਰ ਦੇਨੇ ਆ ਕਿ ਅਸੀਂ ਸਟੇਟ ਆਫ ਹੁਰਮੁਜ਼ ਖੋਲ ਦਿੱਤੀ ਹੈ ਤੇ ਅਸੀਂ ਉਹਦੇ ਉੱਤੇ ਉਹਨੂੰ ਕਿੰਜ ਚਲਾਣਾ ਵੇ ਇਹਦੇ ਉੱਤੇ ਅਸੀਂ ਕੰਮ ਤੇ ਕਰਨੇ ਆ ਤੇ ਇਹ ठीक है ਦੋਵਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੈ ਜਦੋਂ ਇਹ ਅਸੀਂ ਮਸਲਾ ਹੱਲ ਕਰ ਲਾਂਦੇ ਸਾਡੇ ਫਰੋਜ਼ਨ ਐਸਿਡ ਸਾਨੂੰ ਲੱਭ ਜਾਂਦੇ ਬਲੌਕੇਡ ਖਤਮ ਹੋ ਜਾਏਦਾ ਫਿਰ ਅਸੀਂ ਟਰੈਕ 2 ਤੇ ਆ ਜਾਂਦੇ ਟਰੈਕ 2 ਉੱਤੇ ਤੁਸੀਂ ਨਿਊਕਲੀਅਰ ਦੀ ਗੱਲ ਸਾਡੇ ਨਾਲ ਕਰ ਲਓ ਨਿਊਕਲੀਅਰ ਦੀ ਗੱਲ ਤੁਸੀਂ ਕੀ ਕਰਨੀ ਹੈ ਜੀ ਤੂੰ ਨਿਊਕਲੀਅਰ ਸਟੇਟ ਨਾ ਬਣੋ ਤੇ ਅਸੀਂ ਨਹੀਂ ਬਣਦੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ ਨਹੀਂ ਬਣਦੇ ਲੇਕਿਨ ਬਦਲੇ ਵਿੱਚ ਫਿਰ ਤੁਸੀਂ ਇਹ सही ਕਰੋਗੇ ਕਿ ਜਿੰਨਾ ਸਾਡਾ ਤੁਸੀਂ ਨੁਕਸਾਨ ਕੀਤਾ ਹੋਵੇ ਉਹ ਤੁਸੀਂ ਸਾਰੇ ਦਾ ਸਾਰਾ ਨੁਕਸਾਨ ਜਿਹੜਾ ਉਹ ਤੁਸੀਂ ਪੂਰਾ ਕਰੋਗੇ ਸਾਡਾ ਵੀ ਤੇ ਲੈਬਨਾਨ ਦਾ ਵੀ ਅਗਰ ਟਰੰਪ ਜਿਹੜਾ ਹੈ ਚੂੰਕਿ ਟਰੰਪ जी ਦੇ जी ਕੋਲ ਸਿਰਫ ਇੱਕ ਹੀ ਰਾਸਤਾ ਹੈ ਕਿ ਉਹ ਇੱਥੋਂ ਆਰਾਮ ਨਾਲ ਸ਼ਰਾਫਤ ਨਾਲ ਨਿਕਲ ਜਾਏ ਦੂਸਰਾ ਰਾਸਤਾ ਤੇ ਬਹੁਤ ਡੇਂਜਰਸ ਹੈ ਕਿਉਂਕਿ ਈਰਾਨ ਹਲੀ ਵੀ ਕਹਿ ਰਿਹਾ ਜੀ ਕਿ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੋਂ ਤੁਸੀਂ ਹਮਲਾ ਕਰਨਾ ਹੈ ਤੇ ਕਰੋ ਮੇਰਾ ਨੁਕਸਾਨ ਹੋਵੇਗਾ ਤੇ ਠੀਕ ਹੈ ਮੈਂ ਰੈਡੀ ਹਾਂ ਲੇਕਿਨ ठीक ਫਿਰ है ਜਿਹੜਾ ਮੈਂ ਤੁਹਾਡਾ ਨੁਕਸਾਨ ਕਰਾਂਗਾ ਉਹ ਫਿਰ ਤੁਸੀਂ ਵੇਖੋ ਤੇ ਟਰੰਪ ਨੂੰ ਇਸ ਚੀਜ਼ ਚੋਂ ਨਿਕਲ ਜਾਣਾ ਚਾਹੀਦਾ ਹੈ ਵੇਖੋ ਟਰੰਪ ਦੇ ਪੁੱਤਰ ਦੀ ਸ਼ਾਦੀ ਸੀ ਇਸ ਵੀਕਐਂਡ ਉੱਤੇ ਤੇ ਉਹਨੇ ਆਪਣੇ ਬੇਟੇ ਦੀ ਸ਼ਾਦੀ ਅਟੈਂਡ ਨਹੀਂ ਕੀਤੀ ਡੌਨ ਜੂਨੀਅਰ ਜਿਹੜਾ ਬਕਾਇਦਾ ਉਹਦਾ ਉਹ ਵਾਈਟ ਹਾਊਸ ਵਿੱਚ ਮੌਜੂਦ ਸੀ ਤੇ ਸਾਡੇ ਜੇ ਲੋਕ ਜਿਹੜੇ ਨੇ ਉਹ ਬਿਲਕੁਲ ਟਿਕ 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 ਘੜੀ ਤੇ ਸੋਚਦੇ ਸਨ ਕਿ ਇਹਨਾਂ ਨੇ ਅਟੈਕ ਕਰ ਹੀ ਦੇਣਾ ਆਖਰ ਉਹ ਅਟੈਕ ठीक ਤੇ ਬਹਰਾਲ ਹਵਾ 'ਚ ਮੰਡਲਾਂਦਾ ਹੈ ਪਿਆ ਇੰਨਾ ਮਿਲਟਰੀ ਬਿਲਟਅਪ ਹੈ ਇੰਨੀਆਂ ਬ੍ਰਿਗੇਡਸ ਤੇ ਇੰਨਾ ਅਸਲਾ ਤੁਸੀਂ ਇੰਨੇ ਵੱਡੇ ਜਹਾਜ਼ ਤੁਸੀਂ ਐਵੇਂ ਤੁਸੀਂ ਸ਼ੋਅ ਆਫ ਵਾਸਤੇ ਤੇ ਨਹੀਂ ਲੈ ਕੇ ਆਪਣੇ ਜਿਹੜਾ ਤੁਹਾਡਾ ਦੁਸ਼ਮਣ ਮੁਲਕ ਹੁੰਦਾ ਉਹਦੇ ਕਰੀਬ ਲੈ ਆਉਂਦੇ ਉਹਦੀ ਬੜੀ ਕਾਸਟ ਹੁੰਦੀ ਹੈ ਇਹਦਾ ਮਤਲਬ ਇਹਦੇ ਤੇ ਗੱਲ ਤੇ ਵੀ जी ਹੁੰਦੀ ਹੈ ਤੇ ਫਿਰ ਹਮਲਾ ਅਗਰ ਤੁਸੀਂ ਕਰਦੇ ਹੋ ਤੇ ਫਿਰ ਈਰਾਨ ਤੁਹਾਨੂੰ ਜਵਾਬ ਦੇਗਾ ਤੇ ਟਰੰਪ ਨੇ ਉਹ ਵੀਕਐਂਡ ਦਾ ਹਮਲਾ ਇਹਦਾ ਮਤਲਬ ਇਹ ਰੋਕਿਆ ਹੈ ਜਿਹੜੀ ਕਿ ਉਹਨੇ ਆਪਣੇ ਬੇਟੇ ਦੀ ਸ਼ਾਦੀ ਵੀ ਮਿਸ ਕੀਤੀ ਹੈ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਕੀ ਹੋ ਸਕਦਾ ਹੈ ਤੇ ਉਹਦਾ ठीक है ਮਤਲਬ ਇਹ ਉਹ ਹਮਲਾ ਨਹੀਂ ਪਿਆ ਕਰਨਾ ਚਾਹੁੰਦਾ ਲੇਕਿਨ ਉਹਨੂੰ ਹਮਲੇ ਤੇ ਪੁਸ਼ ਵੀ ਕੀਤਾ ਜਾ ਸਕਦਾ ਜਿੰਨੇ ਵੀ ਉੱਥੇ ਐਕਸੈਪਸ਼ਨਲਿਸਟ ਨੇ ਨਿਓ ਕੰਜ਼ਰਵੇਟਿਵਸ ਨੇ ਗਲੋਬਲਿਸਟ ਨੇ ਰਾਬਰਟ ਕੇਗਨ ਵਰਗੇ
ਉਹ ਤੇ ਆਰਟੀਕਲ ਲਿਖਦੇ ਨੇ ਪਏ, ਉਹ ਤੇ ਪ੍ਰੋਵੋਕ ਪੇ ਕਰਦੇ ਨੇ ਕਿ ਅਗਲੀ ਸਦੀ ਅਮਰੀਕਾ ਦੀ ਹਿਊਮਿਲੀਏਸ਼ਨ ਦੀ ਸਦੀ ਸਟਾਰਟ ਹੋ ਗਈ ਹੈ। ਅਗਰ ਅਸੀਂ ਇੱਕ ਬੰਦੇ ਨੇ ਲਿਖਿਆ, ਉਹਦਾ ਨਾਮ ਮੈਂ ਨੋਟ ਕੀਤਾ ਸੀ, ਮਾਰਕ ਦੂਬੋਵਿਚ, ਜਿਹੜਾ ਫਾਊਂਡੇਸ਼ਨ ਆਫ ਡਿਫੈਂਸ ਫॉर ਡੈਮੋਕ੍ਰੇਸੀ ਦਾ ਚੇਅਰਮੈਨ ਹੈ। ਉਹਨੇ ਆਖਿਆ ਇੱਕ ਬੈਡ ਜੋਕ ਹੈ ਇਹ ਸਹੀ ਜਿਹੜੀ ਡੀਲ ਟਰੰਪ ਕਰਨ ਜਾਂਦਾ ਹੈ ਪਿਆ, ਇੱਕ ਬੈਡ ਜੋਕ ਹੈ। ਅਸੀਂ JCPOA ਓਬਾਮਾ ਦੀ ਨੂੰ ਭੁੱਲ ਜਾਂਦੇ, ਉਹ ਸਾਨੂੰ ਇਹਦੇ ਸਾਹਮਣੇ ਬ੍ਰਿਲੀਅੰਟ ਲੱਗੇਗੀ। ਅਗਰ ਇਹਨੂੰ ਤੁਸੀਂ ਡੀਪਲੀ ਸਟੱਡੀ ਕਰੋ ਤੇ ਵਾਕਈ JCPOA ਤੇ ਦੇ ਸਾਹਮਣੇ ਵਾਕਈ ਬ੍ਰਿਲੀਅੰਟ ਇੱਕ ਡੀਲ ਸੀ। ਇਹਦੇ ਵਿੱਚ ਅਮਰੀਕਾ ਕੁਝ ਵੀ ਲੈ ਕੇ ਨਹੀਂ ਪਿਆ ਜਾਂਦਾ, ਲੇਕਿਨ ਇਹਦੇ ਤੋਂ ਜ਼ਿਆਦਾ ਅਮਰੀਕਾ ਨੂੰ ਕੁਝ ਦਿਲਾਇਆ ਵੀ ਨਹੀਂ ਜਾ ਸਕਦਾ। ਅਮਰੀਕਾ ਕੋਲ ਕੋਈ ਪਾਵਰ ਦੀ ਪੋਜੀਸ਼ਨ ਨਹੀਂ, ਅਮਰੀਕਾ ਕੋਲ ਕੋਈ ਲਿਵਰੇਜ ਨਹੀਂ। ਠੀਕ ਹੈ ਅਮਰੀਕਾ ਅਗਰ ਤਾਕਤ ਦੀ ਬੁਨਿਆਦ ਤੇ ਸਟੇਟ ਆਫ ਹੁਰਮੁਜ਼ ਖੁਲਵਾਉਣਾ ਚਾਹੁੰਦਾ ਤੇ ਖੁਲਵਾ ਕੇ ਵੇਖ ਲੇ। ਅਮਰੀਕਾ ਅਗਰ ਤਾਕਤ ਦੀ ਬੁਨਿਆਦ ਦੇ ਉੱਤੇ ਜਿਹੜਾ ਈਰਾਨ ਦਾ ਨਿਊਕਲੀਅਰ ਪੂਰਾ ਇਨਫਰਾਸਟ੍ਰਕਚਰ ਹੈ, ਜਿਹਨੂੰ ਕਿ ਪੀਟ ਹੈਗਸੈਟ ਨੇ ਇੱਕ ਦਫਾ ਇਹ ਵੀ ਆਖ ਛੜਿਆ ਕਿ ਜੀ ਅਸੀਂ ਨਾ ਸਿਰਫ ਇਹ ਕਿ ਇਹਨਾਂ ਦਾ ਜਿਹੜਾ ਬਿਲਡਿੰਗਸ ਨੇ ਉਹ ਅਸੀਂ ਇਹਨਾਂ ਦੀਆਂ ਡਿਸਟਰੋਏ ਕਰਨਾ ਚਾਹੁੰਦੇ ਹਾਂ ਯੂਰੇਨੀਅਮ ਇਨਰਿਚ ਸਹੀ ਕਰਨ ਵਾਲੀਆਂ, ਬਲਕਿ ਅਸੀਂ ਇਹਨਾਂ ਦੀ ਐਬਿਲਿਟੀ ਤੇ ਕੈਪੈਸਿਟੀ ਤੇ ਵਿਸ਼ ਵੀ ਜਿਹੜੀ ਹੈ ਉਹ ਖਤਮ ਕਰਨਾ ਚਾਹੁੰਦੇ ਹਾਂ। ਪਤਾ ਨਹੀਂ ਕਿਸ ਤਰੀਕੇ ਨਾਲ ਤੁਸੀਂ ਆਪਣੀ ਕੈਪੈਸਿਟੀ ਜਾਂ ਵਿਸ਼ ਜਾਂ ਐਬਿਲਿਟੀ ਮੇਜ਼ ਤੇ ਰੱਖ ਕੇ ਦੇ ਸਕਦੇ ਹੋ ਕਿ ਜੀ ਤੁਸੀਂ ਜੀ ਇਹਨੂੰ ਜੀ ਖਤਮ ਕਰ ਲਓ। ਸ਼ਾਜ਼ੀਆ ਚੀਮਾ ਸਾਹਿਬਾ, ਸਦਰ ਟਰੰਪ ਦੇ ਬਿਆਨਾਤ ਔਰ ਉਹਨਾਂ ਦੇ ਜਿਹੜਾ ਮੌਜੂਦਾ ਜਿਤਨਾ ਵੀ ਇੱਕ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ, ਜਿਤਨੇ ਬਿਆਨਾਤ ਨੇ ਜਾਂ ਉਹਨਾਂ ਦਾ ਜਿਤਨਾ ਅਮਲ ਹੈ ਜੋ ਕਰ ਰਹੇ ਨੇ, ਕਿਹਾ ਜਾ ਰਿਹਾ ਕਿ ਸ਼ਾਇਦ ਸਾਰਾ ਕੁਝ ਇਸ ਵਾਸਤੇ ਹੋ ਰਿਹਾ ਹੈ ਕਿ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਉੱਥੇ ਜਿਹੜਾ ਹੈ ਵਰਲਡ ਕੱਪ ਹੋਣ ਲੱਗਿਆ ਹੈ, ਉਹਦੇ ਵਾਸਤੇ ਮਾਮਲਾ ਫਿਲਹਾਲ ਲਿੰਗਰ ਆਨ ਕੀਤਾ ਜਾ ਰਿਹਾ, ਉਹਦੇ ਬਾਅਦ ਇਹ ਮਾਮਲਾ ਦੁਬਾਰਾ ਸ਼ੁਰੂ ਹੋ ਸਕਦਾ ਹੈ। ਤੁਹਾਡਾ ਕੀ ਖਿਆਲ ਹੈ? ਦੇਖੋ, ਵਰਲਡ ਕੱਪ ਦਾ ਸਾਡੇ ਗਲੋਬਲ ਸਾਊਥ ਨਾਲ ਤੇ ਕੋਈ ਤਾਲੁਕ ਨਹੀਂ ਨਾ ਜੰਗ ਅਮਰੀਕਾ ਵਿੱਚ ਹੁੰਦੀ ਹੈ ਪਈ, ਨਾ ਅਮਰੀਕੀਆਂ ਨੂੰ ਇਹਦੇ ਨਾਲ ਕੋਈ ਡਾਇਰੈਕਟ ਇਹਦੇ ਤੇ ਫਰਕ ਪਿਆ ਪੈਂਦਾ ਹੈ, ਤੇ ਵਰਲਡ ਕੱਪ ਅਮਰੀਕਾ 'ਚ ਹੁੰਦਾ ਰਹੇ ਦਾ ਵਰਲਡ ਕੱਪ ਵਗੈਰਾ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ। ਹਾਂ, ਠੀਕ ਸਟ੍ਰੈਟੇਜਿਕ ਹੈ ਪੌਜ਼ ਜ਼ਰੂਰ ਹੈ। ਅਗਰ ਇਹ ਡੀਲ ਚਾਹੇ ਇਹ ਗੁੱਡ ਡੀਲ ਹੈ, ਬੈਡ ਡੀਲ ਹੈ, ਪੈਥੇਟਿਕ ਹੈ, ਅੱਛੀ ਹੈ, ਅਗਰ ਇਸ ਵਕਤ ਅਮਰੀਕਾ ਇਹ ਡੀਲ ਲੈ ਕੇ ਵੀ ਵਾਪਸ ਚਲਾ ਜਾਂਦਾ ਹੈ ਤੇ ਇਹਨੂੰ ਵੀ ਤੁਹਾਨੂੰ ਸਟ੍ਰੈਟੇਜਿਕ ਪੌਜ਼ ਹੀ ਸਮਝਣਾ ਚਾਹੀਦਾ ਹੈ। ਇਹ 10 ਸਾਲ ਬਾਅਦ 15 ਸਾਲ ਬਾਅਦ ਇਹ ਵਾਪਸ ਜ਼ਰੂਰ ਆਉਣਗੇ, ਕਿਉਂਕਿ ਇਹਨਾਂ ਦੇ ਆਬਜੈਕਟਿਵ ਨਹੀਂ ਅਚੀਵ ਹੋਏ। ਇਹਨਾਂ ਦਾ ਸਹੀ ਆਬਜੈਕਟਿਵ ਹੈ ਚਾਈਨਾ ਐਜ਼ ਅ ਪੀਅਰ ਕੰਪੈਟੀਟਰ ਨੂੰ ਕਮਜ਼ੋਰ ਕਰਨਾ ਤੇ ਰੋਕਣਾ। ਉਹਦੇ ਵਾਸਤੇ ਬਹੁਤ ਵੱਡੀ ਲਿੰਚਪਿਨ ਹੈ ਈਰਾਨ, ਜਿਹੜਾ ਸਟੇਬਲ ਹੈ, ਜਿਹੜਾ ਕਿ ਰੀਜਨ ਦੇ ਵਿੱਚ ਡੀਸਟੇਬਲਾਈਜ਼ ਕਰਨ ਵਾਲੇ ਜੀ ਫੈਕਟਰਸ ਜੀ ਨੂੰ ਚੈਲੰਜ ਕਰਦਾ ਹੈ ਤੇ ਇਹਨਾਂ ਦੀ ਜਿਹੜੀ ਮੋਨੋਪੋਲੀ ਹੈ ਉਹਨੂੰ ਚੈਲੰਜ ਕਰਦਾ ਹੈ। ਉਹਦੇ ਬਾਅਦ ਇਹਨਾਂ ਦਾ ਅਗਲਾ ਟਾਰਗੇਟ ਅਸੀਂ ਵੀ ਹੋ ਸਕਦੇ ਹਾਂ। ਇਸ ਪੂਰੀ ਸਕੀਮ ਦੇ ਵਿੱਚ ਸਾਨੂੰ ਇਹ ਚੀਜ਼ ਮਾਈਨਸ ਨਹੀਂ ਕਰਨੀ ਚਾਹੀਦੀ। ਲਿਹਾਜ਼ਾ ਇਸੇ ਵਜ੍ਹਾ ਨਾਲ ਠੀਕ ਅਸੀਂ ਹੈ ਬਹੁਤ ਐਕਟਿਵ ਵੀ ਹਾਂ ਕੋਈ ਸਿਕਿਉਰਿਟੀ ਲੌਂਗ ਟਰਮ ਅਰੇਂਜਮੈਂਟ ਦੀ ਗੱਲ ਕਰਦੇ ਹਾਂ। ਤੇ ਪੁਆਇੰਟ ਮੇਰਾ ਇਹ ਵੇ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਹੋ ਸਕਦਾ ਹੈ ਪੌਜ਼ ਲੈ ਕੇ ਵਰਲਡ ਕੱਪ ਦੇ ਬਾਅਦ ਦੁਬਾਰਾ ਆਉਣਾ ਚਾਹਣ। ਮੈਂ ਤੁਹਾਡੀ ਗੱਲ ਨੂੰ ਇੰਜ ਰਿਲੇਟ ਕਰਨੀ ਆ ਕਿ ਇਹ ਹੁਣ ਚਲੇ ਵੀ ਗਏ ਤੇ ਤੁਸੀਂ ਉਹਨੂੰ ਪੌਜ਼ ਹੀ ਸਮਝਿਓ। ਇਹਨਾਂ ਨੇ ਵਾਪਸ ਹਰ ਸੂਰਤ 'ਚ ਆਉਣ ਦੀ ਕੋਸ਼ਿਸ਼ ਕਰਨੀ ਹੈ। ਅੱਗੋਂ ਫਿਰ ਇਹ ਹੋ ਸਕਦਾ ਹੈ ਕਿ ਜਿੰਨੇ ਚਿਰ ਇਹ ਆਪਣੇ ਆਪ ਠੀਕ ਨੂੰ ਬਿਲਡ ਅਪ ਕਰਦੇ ਨੇ, ਇਸ ਕਾਬਿਲ ਸਮਝਦੇ ਨੇ ਕਿ ਈਰਾਨ ਦਾ ਮੁਕਾਬਲਾ ਕਰ ਲੈਣ, ਤੇ ਉਨੀ ਦੇਰ ਵਿੱਚ ਅਸੀਂ ਐਜ਼ ਅ ਰੀਜਨ ਕਾਫੀ ਕੰਸੋਲੀਡੇਟ ਹੋ ਚੁੱਕੇ ਹੋਵਾਂਗੇ ਤੇ ਫਿਰ ਅਸੀਂ ਇਹਨਾਂ ਦੇ ਇਸ ਅਜ਼ਾਬ ਤੋਂ ਬਚ ਜਾਵਾਂਗੇ ਜਿਹਦੇ ਉੱਤੇ ਅਸੀਂ ਦਿਨ ਰਾਤ ਕੰਮ ਪੇ ਕਰਨੇ ਆ। ਚਾਈਨਾ, ਰਸ਼ੀਆ, ਬਲਕਿ ਜੀ ਪੁਟਿਨ ਨੇ ਤੇ ਜ਼ੀ ਨੇ ਤੇ ਆਪਣੇ ਜੁਆਇੰਟ ਕਮਿਊਨੀਕੇ 'ਚ ਉਹਦਾ ਜ਼ਿਕਰ ਵੀ ਕਰ ਦਿੱਤਾ, ਜਿਹੜਾ ਮੈਂ ਹਰ ਪ੍ਰੋਗਰਾਮ 'ਚ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਆ ਕਿ ਅਸੀਂ ਇੱਕ ਸਿਕਿਉਰਿਟੀ ਪਲਾਨ ਦੇ ਬਲੂਪ੍ਰਿੰਟ ਤੇ ਕੰਮ ਪੇ ਕਰਨੇ ਆ। ਤੇ ਉਹਨਾਂ ਨੇ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਸਾਡੇ ਰੀਜਨ ਨੂੰ ਇੱਕ ਬ੍ਰੌਡਰ ਠੀਕ ਹੈ ਸਿਕਿਉਰਿਟੀ ਅਰੇਂਜਮੈਂਟ ਦੀ ਜ਼ਰੂਰਤ ਹੈ। ਉਹ ਸਿਕਿਉਰਿਟੀ ਅਰੇਂਜਮੈਂਟ ਕੋਈ ਸਿਕਿਉਰਿਟੀ ਅੰਬ੍ਰੈਲਾ ਨਹੀਂ, ਬਲਕਿ ਉਹ ਇੱਕ ਐਸਾ ਮੈਕੈਨਿਜ਼ਮ ਹੈ ਜਿਹਦੇ ਵਿੱਚ ਅਸੀਂ ਆਪਣੇ ਪ੍ਰੋਬਲਮ ਆਪ ਸੋਲਵ ਕਰਾਂਗੇ। ਸਾਨੂੰ ਕਿਸੇ ਥਾਣੇਦਾਰ ਦੀ, ਕਿਸੇ ਸਿਕਿਉਰਿਟੀ ਦੀ, ਕਿਸੇ ਪੁਲਿਸਮੈਨ ਦੀ ਜ਼ਰੂਰਤ ਨਹੀਂ। ਅਸੀਂ ਆਪਣਾ ਫੰਕਸ਼ਨਲ ਰਿਲੇਸ਼ਨ ਇੱਕ ਦੂਜੇ ਨਾਲ ਇਸ ਤਰ੍ਹਾਂ ਬਣਾਵਾਂਗੇ, ਅਸੀਂ ਇੱਕ ਆਪਣੀ ਸਿਕਿਉਰਿਟੀ ਇੰਡੀਵਿਜ਼ੀਬਲ ਇਸ ਤਰ੍ਹਾਂ ਕਰਾਂਗੇ ਕਿ ਇੱਕ ਕੰਟਰੀ ਜਿਹੜਾ ਦੂਜੇ ਕੰਟਰੀ ਦੇ ਨਾਲ ਬਾਇਲੇਟਰਲੀ ਆਪਣੀ ਟ੍ਰੇਡ ਤੇ ਆਪਣਾ ਪੀਸ ਜਿਹੜਾ ਉਹਨੂੰ ਆਪ ਹੀ ਮੇਨਟੇਨ ਕਰਨਾ ਚਾਹੇਗਾ। ਤੇ ਉਸ ਸਿਕਿਉਰਿਟੀ ਸਹੀ ਅਰੇਂਜਮੈਂਟ ਤੇ ਕੰਮ ਕਰਨ ਵਾਸਤੇ ਹੈ ਇਸ ਮਸਲੇ ਦਾ ਤੇ ਖਤਮ ਹੋਣਾ ਬਹੁਤ ਜ਼ਰੂਰੀ ਹੈ। ਹੁਣ ਮੈਕਸਿਮਮ ਜਿਹੜਾ बहुत सारे चैनल्स पे ਤੁਹਾਨੂੰ दिखाई देगा कि जी अगली इस्लामाबाद के अंदर जो है हम एक मुआहदा कर लेंगे। मुआहदे ते काफ़ी टाइम लग जाते हैं, लेकिन हाली फिलहाल एक MOU भी नहीं सामने आया ऑफिशियली। हाली सिर्फ यह होया है कि एक्सटेंसिव डिस्कशंस ਦੇ ਬਾਅਦ ਇਹ ਪੁਆਇੰਟ ਸਾਹਮਣੇ ਆਏ ਨੇ ਠੀਕ ਤੇ ਹੈ ਇਹਨਾਂ ਪੁਆਇੰਟਸ ਵਿੱਚੋਂ ਫਿਰ ਹੁਣ ਅਗਰ ਕੋਈ ਬਹਿ ਕੇ ਇਹਨਾਂ ਤੇ ਡਿਸਕਸ ਕਰਨਾ ਚਾਹੁੰਦਾ ਹੈ, ਇਹਨਾਂ ਤੇ ਗੱਲ ਕਰਨਾ ਚਾਹੁੰਦਾ ਹੈ ਤੇ ਫਿਰ ਗੱਲ ਅੱਗੇ ਵਧੇਗੀ। ਤੇ ਅਮਰੀਕਾ ਜਿਹੜਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਬਹਿ ਜਾਣਾ ਚਾਹੀਦਾ। ਇਹਦੇ ਤੋਂ ਜ਼ਿਆਦਾ ਅੱਛੀ ਡੀਲ ਉਹਨਾਂ ਨੂੰ ਨਹੀਂ ਮਿਲੇਗੀ ਕਿ ਈਰਾਨ ਐਗਰੀ ਕਰ ਗਿਆ ਉਹਨਾਂ ਦੇ ਦੋਵੇਂ ਪੁਆਇੰਟ ਜਿਹੜੇ ਨੇ ਤੇ ਉਹਦੇ ਤੇ ਉਹ ਕੰਮ ਸਹੀ ਕਰ ਲੈਣ, ਇੱਥੋਂ ਨਿਕਲ ਜਾਣ
ਆਪਣੀ ਜਾਨ ਛੁਡਾਉਣ, ਕਿਉਂਕਿ ਜੀਤ ਤੇ ਹੋ ਸਕਦੇ ਨਹੀਂ, ਤੇ ਇਸ ਖੱਡੇ ਵਿੱਚੋਂ ਬਾਹਰ ਨਿਕਲ ਜਾਣ। ਉਹਦੇ ਬਾਅਦ ਨੈਗੋਸੀਏਸ਼ਨਸ ਜਿਹੜੀਆਂ ਨੇ ਉਹ ਅੱਗੇ ਚੱਲਦੀਆਂ ਨੇ, ਤੇ ਈਰਾਨ ਦੀਆਂ ਬਾਕੀ ਜਿਹੜੀਆਂ ਸ਼ਰਾਇਤ ਨੇ ਜੀ ਉਹ ਜੀ ਸਾਹਮਣੇ ਆਉਂਦੀਆਂ ਨੇ। ਉਸ ਵਕਤ ਮੀਡੀਆ ਵੀ ਤੁਹਾਨੂੰ ਇੰਨਾ ਫੋਲੋ ਨਹੀਂ ਕਰ ਰਿਹਾ ਹੁੰਦਾ ਉਹਨਾਂ ਨੈਗੋਸੀਏਸ਼ਨ ਨੂੰ। ਕੋਈ ਸਾਡੇ ਵਰਗੇ 4-5 ਲੋਕ ਹੁੰਦੇ ਨੇ ਜਿਹੜੇ ਵੇਖ ਰਹੇ ਹੁੰਦੇ ਨੇ ਕਿੱਥੇ ਕੀ ਮੁਆਇਦਾ ਪਿਆ ਹੁੰਦਾ, ਉਹਦੀ ਕਲੌਜ਼ਸ ਕੀ ਨੇ, ਫਿਰ ਉਹਦਾ ਸਟੇਟਮੈਂਟਸ ਪੜ੍ਹ ਰਹੇ ਹੁੰਦੇ ਨੇ, ਲੈਣਾ ਲਾ ਲਾ ਕੇ ਸਮਝ ਰਹੇ ਠੀਕ ਹੁੰਦੇ ਹੈ ਨੇ। ਬਾਕੀ ਜਨਰਲ ਪਬਲਿਕ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਉਹਦੇ ਵਿੱਚ। ਉਹਦੇ ਬਾਅਦ ਫਿਰ ਗੱਲ ਜਿਹੜੀ ਹੈ, ਕਿਉਂਕਿ ਰੀਜਨ ਨੂੰ ਕੋਈ ਪ੍ਰੋਬਲਮ ਨਹੀਂ, ਅਗਰ ਈਰਾਨ ਸਿਕਿਉਰਿਟੀ ਇਨਸ਼ੋਰ ਕਰਦਾ ਹੈ ਸਟੇਟ ਆਫ ਹੁਰਮੁਜ਼ ਦੀ, ਤੇ ਪੂਰੇ ਰੀਜਨ ਨੂੰ ਕੋਈ ਪ੍ਰੋਬਲਮ ਨਹੀਂ। ਤੇ ਈਰਾਨ ਨੂੰ ਚਾਹੀਦਾ ਹੈ ਕਿ ਉਹ ਇੰਟੀਗ੍ਰੇਟ ਕਰਨ ਵਾਸਤੇ ਇਹਨਾਂ ਦੇ ਨਾਲ ਇਸੇ ਤਰ੍ਹਾਂ ਹਲਕਾ ਹਲਕਾ ਚੱਲਦਾ ਰਵੇ, ਤੇ ਅਮਰੀਕਾ ਜਿਹੜਾ ਉਹ ਫਿਲਹਾਲ ਜਿਹੜੀ ਦਿੱਤੀ ਗਈ ਇਹਨਾਂ ਨੂੰ ਟਾਈਮ ਠੀਕ ਬੀਇੰਗ, ਫॉर द ਟਾਈਮ ਬੀਇੰਗ ਜਿਹੜਾ ਲੋਲੀਪੌਪ ਦਿੱਤਾ ਗਿਆ, ਉਹਨੂੰ ਚੁੱਪ ਕਰਕੇ ਲੈਣ ਤੇ ਕਹਿਣ ਜੀ ਬਹੁਤ ਮਿੱਠਾ ਹੈ, ਤੇ ਵੇਖੋ ਅਸੀਂ ਕੀ ਲੈ ਕੇ ਉੱਥੋਂ ਆ ਗਏ ਹਾਂ। ਇਹਦੇ ਇਲਾਵਾ ਕੀ, ਇਹਦੇ ਇਲਾਵਾ ਜੰਗ ਵਧੇਗੀ, ਇਹਦੇ ਇਲਾਵਾ ਪਾਕਿਸਤਾਨ ਵਾਸਤੇ ਬਹੁਤ ਮੁਸ਼ਕਲਾਤ ਹੋਣਗੀਆਂ। ਮੈਂ ਤੇ ਪਹਿਲੇ ਦਿਨ ਤੋਂ ਆਨੀ ਆ, ਪਾਕਿਸਤਾਨ ਨੂੰ ਸਿਕਿਉਰਿਟੀ ਜੀ ਅਰੇਂਜਮੈਂਟ ਦੇ ਚੱਕਰ 'ਚ ਤੇ ਜ਼ਰੂਰ ਪੈਣਾ ਚਾਹੀਦਾ ਸੀ, ਲੇਕਿਨ ਉਸ ਸਿਕਿਉਰਿਟੀ ਅਰੇਂਜਮੈਂਟ ਵਿੱਚ ਪਾਕਿਸਤਾਨ ਨੂੰ ਆਪਣੇ ਕੰਧਿਆਂ ਉੱਤੇ ਇਸ ਜੰਗ ਨੂੰ ਕਿਸੇ ਬੰਨੇ ਲਾਣ ਦਾ ਬੋਝ ਨਹੀਂ ਸੀ ਪਾਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਠੀਕ ਮਮਾਲਿਕ ਹੈ ਸ਼ਾਮਿਲ ਨੇ। ਇਹਦੇ ਵਿੱਚ ਰਸ਼ੀਆ, ਚਾਈਨਾ, ਬਾਕੀ ਸਾਰੇ, ਅਸੀਂ ਸਭ ਦੀ ਮਸ਼ਾਵਰਤ ਨਾਲ ਪੇ ਕਰਨੇ ਆ, ਲੇਕਿਨ ਸਾਡੇ ਉੱਤੇ ਬਰਡਨ ਜ਼ਿਆਦਾ ਪੈ ਗਿਆ। ਅਤੇ ਉਸ ਬਰਡਨ ਵਿੱਚ ਵੇਖੋ ਤੁਸੀਂ, ਮੈਕਸਿਮਮ ਅਸੀਂ ਕੀ ਕਰਵਾ ਉਹਨਾਂ ਕੋਲ ਸਕੇ ਆ। ਮੈਕਸਿਮਮ ਅਸੀਂ ਉਹਨਾਂ ਕੋਲ ਟਾਈਮ ਬੀਇੰਗ ਅਸਾਂ ਆਖ ਛੜਿਆ ਜੀ ਜਿੰਨਾ ਕਾਰਗੋ ਵੇ ਉਹ ਸਟੇਟ ਆਫ ਹੁਰਮੁਜ਼ ਤੋਂ ਫ੍ਰੀ ਟੁਰ ਜਾਏ। ਇਹਦੇ ਤੋਂ ਜ਼ਿਆਦਾ ਅਸੀਂ ਕੀ ਕਰਾ ਸਕਦੇ ਹਾਂ? ਉਹਨਾਂ ਦਾ ਟੈਰੀਟੋਰੀਅਲ ਕਲੇਮ ਹੈ, ਅਸੀਂ ਉਹਨਾਂ ਨੂੰ ਆਖ ਛੜਿਆ ਕਿ ਜੀ ਉਹ ਆਂਦੇ ਨੇ ਜੀ ਅਸੀਂ ਨਹੀਂ ਬਣਾਉਣਾ ਜੀ, ਅਸੀਂ ਨਿਊਕਲੀਅਰ ਪਾਵਰ ਨਹੀਂ ਬਣਨਾ ਚਾਹੁੰਦੇ। ਤੇ ਇਹ ਤੇ ਕੋਈ ਖਬਰ ਹੈ? ਮਤਲਬ ਇੱਕ ਮੁਲਕ ਜਿਹੜਾ 40 ਸਾਲ ਤੋਂ ਪਿਆ ਆਂਦਾ ਮੈਂ ਨਿਊਕਲੀਅਰ ਪਾਵਰ ਨਹੀਂ ਬਣਨਾ, ਇਨਸਾਨੀਅਤ ਦਾ ਕਤਲ ਹੈ, ਸਹੀ ਸਾਡੇ ਕੋਲ ਫਤਵਾ ਹੈ, ਅਸੀਂ ਉਹਨੂੰ ਅੱਜ ਕੀ ਉਹਦੇ ਕੋਲ ਅਚੀਵ ਕਰ ਲਿਆ? ਲੇਕਿਨ ਬਾਕੀ ਗੱਲਾਂ ਐਸੀਆਂ ਨੇ ਕਿ ਫਿਰ ਇਹਨਾਂ ਨੂੰ ਅੱਗੇ ਪਹੁੰਚਾਉਣਾ ਜਿਹੜਾ ਹੈ, ਉਹ ਵੀ ਅਮਰੀਕੀਆਂ ਦੇ ਸਾਹਮਣੇ, ਜਿਨ੍ਹਾਂ ਦੇ ਵਿੱਚ ਡਿਵਾਈਡ ਵੀ ਹੈ, ਜਿਨ੍ਹਾਂ ਦੀ ਹੁਬਰਿਸ ਵੀ ਹੈ, ਜਿਨ੍ਹਾਂ 'ਚ ਤਕੱਬਰ ਜਿਹੜਾ ਉਹ ਪਤਾ ਨਹੀਂ ਬਾਰਡਰ ਲਾਈਨ ਕਿਸੇ ਐਸਾ ਲੱਗਦਾ ਹੈ ਕਿ ਖੁਦਾਈ ਹੈ, ਉਹਨਾਂ ਨੂੰ ਜ਼ਮੀਨ ਦੇ ਉੱਤੇ ਆਉਂਦਿਆਂ ਬਹੁਤ ਟਾਈਮ ਲੱਗ ਜਾਏਗਾ। ਉਹਦੇ ਵਿੱਚ ਉਹ ਨੁਕਸਾਨ ਵੀ ਕਰ ਜਾਣਗੇ। ਸਾਨੂੰ ਚਾਹੀਦਾ ਸੀ ਕਿ ਇਹ ਜਿਹੜੀ ਕੰਮ ਹੈ ਨਾ, ਇਹਦੇ ਵਾਸਤੇ ਅਸੀਂ ਥੋੜਾ ਠੀਕ ਹੈ ਜਿਹਾ ਕਿਸੇ ਹੋਰ ਨੂੰ ਵੀ ਫਰੰਟ ਫੇਸ ਦੇ ਉੱਤੇ ਨਾਲ ਮਿਲਾ ਲਈਏ, ਕਿਉਂਕਿ ਆਮ ਬੰਦੇ ਨੂੰ ਇਹ ਸਮਝ ਨਹੀਂ ਆਉਂਦੀ। ਤੁਸੀਂ ਆਮ ਬੰਦੇ ਕੀ, ਆਮ ਤੁਸੀਂ ਮੀਡੀਆ ਤੇ ਵੀ ਵੇਖੋਗੇ ਪਾਕਿਸਤਾਨ ਬੜਾ ਕਾਰਨਾਮਾ ਕਰ ਰਹਾ ਹੈ, ਤੇ ਪਾਕਿਸਤਾਨ ਕੋਲ ਕੱਲ ਕਾਰਨਾਮਾ ਨਾ ਹੋਇਆ ਤੇ ਫਿਰ ਤੁਸੀਂ ਉਸ ਦਿਨ ਕੀ ਤੁਹਾਡਾ ਡਿਫੈਂਸ ਹੋਵੇਗਾ ਕਿ ਪਾਕਿਸਤਾਨ ਨੇ ਕਾਰਨਾਮਾ ਕਰਨ ਦੇ ਕਾਬਿਲ ਨਹੀਂ ਸੀ? ਨਹੀਂ, ਇਹ ਏਡਾ ਸਹੀ ਔਖਾ ਕੰਮ ਹੈ। ਇਹਦੇ 'ਚ ਕੀ ਕਾਰਨਾਮਾ ਤੇ ਕੀ ਨਾ ਕਾਰਨਾਮਾ। ਇੱਕ ਮੁਲਕ ਹੈ ਜਿਹੜਾ ਸੁਪਰ ਪਾਵਰ ਹੈ, ਜਿਹੜਾ ਆਂਦਾ ਜੀ ਮੈਂ ਹਾਰ ਗਿਆ ਵਾਂ ਪਰ ਮੰਨੋ ਕਿ ਮੈਂ ਨਹੀਂ ਹਾਰਿਆ, ਤੇ ਦੂਜਾ ਜਿਹੜਾ ਹਾਰ ਕੇ ਕਹਿੰਦਾ ਜੀ ਦੱਸੋ ਮੇਰੇ ਲਈ ਕੀ ਹੁਕਮ, ਜੀ ਜੀ ਹੁਣ ਕੀ ਮੇਰੇ ਲਈ ਹੁਕਮ। ਉੱਥੇ ਤੁਹਾਡੀ ਪੋਜੀਸ਼ਨ ਕਿੰਨੀ ਔਕਵਰਡ ਹੋ ਜਾਂਦੀ ਹੈ। ਇਹਦੇ ਬਾਵਜੂਦ ਅਸੀਂ ਦਿਨ ਰਾਤ ਲੱਗੇ ਆ, ਇਹਦੇ ਬਾਵਜੂਦ ਅਸੀਂ ਹੁਣ ਤੱਕ, ਅਗਰ ਇਹ ਸਭ ਡ੍ਰੌਪ ਸਾਈਟ ਨਿਊਜ਼ ਨੇ ਜੋ ਪਬਲਿਸ਼ ਕੀਤਾ ਹੈ ਸੋਰਸਿਸ ਦੇ ਹਿਸਾਬ ਨਾਲ, ਅਗਰ ਇਹ ਠੀਕ ਸਹੀ ਹੈ ਹੈ, ਇਹਦੇ ਤੋਂ ਬਿਹਤਰੀਨ ਤੇ ਐਮਓਯੂ ਹੋ ਨਹੀਂ ਸਕਦਾ। ਇਹਨਾਂ ਨੂੰ ਬਹਿ ਜਾਣਾ ਚਾਹੀਦਾ ਕਿਸੇ ਵੀ ਟਾਈਮ, ਐਕਸਪੈਕਟਡਲੀ ਇਹ ਬਹਿ ਵੀ ਜਾਣ ਦੇ, ਪ੍ਰੋਵਾਈਡਡ ਕਿ ਫਿਰ ਰੋਬਰਟ ਕੇਗਨ ਵਰਗੇ ਤੇ ਲਿੰਜ਼ੀ ਗ੍ਰੈਮ ਵਰਗੇ ਲੋਕ, ਮੇਰੀਆ ਮੈਡਲਸਨ ਵਰਗੇ, ਕਿੰਨਾ ਟਰੰਪ ਨੂੰ ਜਿਹੜਾ ਨਾ ਉਹ ਘੇਰ ਲੈਂਦੇ ਨੇ ਤੇ ਸਫੋਕੇਟ ਕਰਦੇ ਨੇ।